ਤੇ ਅਗਲੀ ਖਬਰ ਦੇ ਵੱਲ ਵਧੀਆ ਰੁਖ ਕਰਕੇ, ਪੰਜਾਬ ਦਾ ਕਹਿੰਦੇ ਇਨਕਲਾਬੀਆਂ ਦੀ ਪਾਰਟੀ ਹੈ ਤੇ ਚੋਣ ਚੋਰੀ ਦੇ ਵਿੱਚ ਮਾਹਰ ਬਣ ਗਏ ਜੀ। ਪ੍ਰਵੀਨ ਜੀ, ਮੈਨੂੰ ਤਾਂ ਇਹ ਲੱਗਦਾ ਕਿ ਭਗਤ ਸਿੰਘ ਕਿਤੇ ਇਹ ਨਾ ਇਹਨਾਂ ਨੂੰ ਕਹੇ ਕਿ ਮੇਰਾ ਇਨਕਲਾਬ ਮੋੜ ਦਿਓ, ਜਿਹੜਾ ਸ਼ਬਦ ਵਰਤਦੇ। ਸਹੀ ਹੈ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਕਿਤੇ ਇਹਨਾਂ ਨੂੰ ਸੁਨੇਹਾ ਨਾ ਜਾਵੇ ਕਿ ਵੀ ਮੇਰੀ ਫੋਟੋ ਲਾ ਕੇ ਸੰਵਿਧਾਨ ਦੀਆਂ ਧੱਜੀਆਂ ਦਾ ਨਾ ਉਡਾਓ ਘੱਟੋ ਘੱਟ। ਮਤਲਬ ਸਵਰਾਜ ਦੀਆਂ ਗੱਲਾਂ, ਲੋਕਪਾਲ ਦੀਆਂ ਗੱਲਾਂ, ਇਨਕਲਾਬ ਦੀਆਂ ਗੱਲਾਂ, ਬਦਲਾਅ ਦੀਆਂ ਗੱਲਾਂ, ਤੇ ਆਹ ਸਾਰਾ ਕੁਛ ਜਿਹੜੇ ਮੰਨੇ ਹੀ ਇਸੇ ਕੰਮ ਲਈ ਜਾਂਦੇ ਸੀ, ਅਕਾਲੀ, ਕਾਂਗਰਸੀ, ਭਾਜਪਾਈਏ, ਉਹ ਤਾਂ ਇਹ ਕੰਮ ਕਰਨ ਜੀ, ਕਿਉਂਕਿ ਉਹ ਤਾਂ ਇਸ ਕੰਮ ਦੇ ਮਾਹਰ ਸੀ। ਤੁਸੀਂ ਉਹਨਾਂ ਕੰਮਾਂ ਨੂੰ ਖਤਮ ਕਰਨ ਦੇ ਵਾਅਦੇ ਨਾਲ ਆਏ ਸੀ। ਤੁਹਾਨੂੰ ਸਵਾਲ ਇਸ ਲਈ ਜ਼ਿਆਦਾ ਹੈ। ਪਰ ਅੱਜ ਜੇ ਤੁਸੀਂ ਇਹ ਕਹੋ ਜੀ ਪਹਿਲੇ ਵੀ ਤਾਂ ਹੀ ਕਰਦੇ ਸੀ, ਅਸੀਂ ਉਹੀ ਕਰ ਰਹੇ ਹਾਂ, ਫਿਰ ਪਹਿਲੇ ਹੀ ਕਰ ਰਹੇ ਸੀ, ਫਿਰ ਤੁਹਾਡੀ ਕੀ ਲੋੜ ਸੀ? ਸਹੀ ਹੈ। ਜੇ ਉਹੀ ਕੁਛ ਕਰਨਾ ਸੀ, ਜੇ ਇਹੀ ਕੁਛ ਖਾਣਾ ਸੀ, ਤੇ ਤੁਸੀਂ ਤਾਂ ਉਹਨਾਂ ਤੋਂ ਵੀ 4 ਕਦਮ ਅੱਗੇ ਵੱਧ ਗਏ। ਉਸ ਸਮੇਂ ਪੰਜਾਬ 'ਚ ਬੂਥ ਕੈਪਚਿੰਗ ਕਦੇ ਇਹੋ ਜਿਹਾ ਵਰਤਾਰਾ ਨਹੀਂ ਦੇਖਿਆ। ਪਰ ਹੁਣ ਤਾਂ ਤੁਸੀਂ ਉਹ ਤੋਂ ਵੀ ਪਹਿਲਾਂ ਬੂਥ ਤੱਕ ਦਾ ਜਾਣਾ ਹੀ ਨਹੀਂ ਦੇ, ਤੁਸੀਂ ਉਹ ਤੋਂ ਪਹਿਲਾਂ ਕਾਗਜ਼ੇ ਫੜਨ ਤੱਕ ਆ ਗਏ। ਅੱਗੇ ਭਰੇ ਕਾਗਜ਼ਾਂ ਚੋਂ ਰੱਦ ਕਰਾਉਣ ਦੀ ਪ੍ਰਕਿਰਿਆ ਤਾਂ ਚੱਲਦੀ ਸੀ, ਪਰ ਐ ਨਹੀਂਗਾ ਕਿ ਕਾਗਜ਼ ਨਹੀਂ ਭਰਨ ਦਿੱਤੇ ਕਿਸੇ ਨੂੰ। ਜੀ, ਸਹੀ ਹੈ। ਸੋ ਇਸ ਤਰੀਕਾਕਾਰ ਨੂੰ, ਇੰਨੀ ਬਦਮਾਸ਼ੀ ਵਾਲਾ ਤਰੀਕਾਕਾਰ, ਮਤਲਬ ਪੁਲਿਸ ਸਾਰੀ ਲਾ ਦੋ, ਕਿਉਂਕਿ ਤੁਹਾਡੇ ਕੋਲ ਵਰਕਰ ਤਾਂ ਹੈ ਨਹੀਂ, ਤੇ ਪੁਲਿਸ ਸਰਕਾਰ ਨੂੰ ਸਲਾਮ ਠੋਕਦੀ ਰਹਿੰਦੀ ਹੈ। ਉਹ ਅਧਿਕਾਰੀ ਵੀ ਆਪਣੀ ਨਾ ਪਾਵਰ ਜਾਣਦੇ ਨੇ, ਨਾ ਆਪਣਾ ਜਿਹੜੀ ਸਹੁੰ ਚੁੱਕੀ ਆ ਉਹ ਜਾਣਦੇ ਨੇ, ਹੈਨਾ। ਮੈਨੂੰ ਤਾਂ ਲੱਗਦਾ ਉਹ ਵੀ ਸਾਰਾ ਕੁਝ ਭੁੱਲੀ ਬੈਠੇ ਨੇ। ਸਹੀ ਹੈ। ਮਤਲਬ ਪੰਜਾਬ ਦੇ ਵਿੱਚ ਇੱਕੋ ਤਰ੍ਹਾਂ ਦੇ ਦ੍ਰਿਸ਼ ਪਿਛਲੇ 24-48 ਘੰਟਿਆਂ 'ਚ ਲਗਾਤਾਰ ਦੇਖਣ ਨੂੰ ਮਿਲੇ, ਸਾਰੇ ਭਰ ਚੋਂ, ਕਿ ਜੀ ਕਾਗਜ਼ ਖੋ ਕੇ ਭੱਜ ਗਏ, ਭੱਜੇ ਜਾਂਦੇ ਬੰਦੇ, ਫਾੜਦੇ ਬੰਦੇ, ਹੈਨਾ, ਧੱਕਾ ਮੁੱਕੀ ਹੁੰਦੀ, ਬੈਰੀਗੇਟ ਲਾ ਕੇ ਪੁਲਿਸ ਅੰਦਰੋਂ ਜਾਣੋਂ ਰੋਕਦੀ, ਹੈਨਾ, ਕਿਸੇ ਦਾ ਗਵਾਹ ਨਹੀਂ ਜਾਣ ਦਿੱਤਾ ਜਾ ਰਿਹਾ, ਕਿਸੇ ਨੂੰ ਕਾਗਜ਼ ਨਹੀਂ ਲੈ ਕੇ ਜਾਣ ਦਿੰਦੇ। ਜੇ ਅੰਦਰ ਲੈ ਕੇ ਜਾਂਦੇ ਨੇ ਤਾਂ ਅੰਦਰ ਬੰਦੇ ਖੜੇ ਨੇ ਜਿਹੜੇ ਲੀਕਾਂ ਮਾਰ ਦਿੰਦੇ ਨੇ ਕਾਗਜ਼ਾਂ ਤੇ, ਪਾੜ ਦਿੰਦੇ ਨੇ ਕਾਗਜ਼, ਖੋਹ ਲੈਂਦੇ ਨੇ ਕਾਗਜ਼, ਮੂੰਹ ਬੰਦ ਕਰਕੇ ਕਾਗਜ਼ ਲੈ ਕੇ ਭੱਜ ਰਹੇ ਨੇ। ਇਹ ਸਾਰੇ ਦ੍ਰਿਸ਼ ਪੰਜਾਬ ਦੇ ਨੇ। ਸਹੀ ਹੈ। ਤੇ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਜਾਪਾਨ, ਮੈਨੂੰ ਕੀ ਪਤਾ। ਸੋ ਹੁਣ ਜਿਹੜੀ ਦੂਜੀ ਧਿਰ ਜਿਹੜੀ ਕਹਿੰਦੀ ਅਗਲੀ ਵਾਰ ਅਸੀਂ ਆਉਣਾ, ਉਹ ਕਿਤੇ ਨਜ਼ਰ ਨਹੀਂ ਆਉਂਦੀ। ਆਪਣੇ ਆਪਣੇ ਹਲਕੇ 'ਚ ਕੋਈ ਮੌਜੂਦਾ, ਕੋਈ ਸਾਬਕਾ MLA ਕਿਤੇ ਲੜਦਾ ਖੜਦਾ ਹੋਵੇ ਤਾਂ ਠੀਕ ਹੈ, ਪਰ ਇੱਕ ਜਿਹੜਾ ਪਾਰਟੀ ਸਟਰਕਚਰ ਹੁੰਦਾ, ਉਵੇਂ ਕਿਤੇ ਖੜ ਕੇ ਤੁਸੀਂ ਇਸ ਸਿਸਟਮ ਨੂੰ ਵੰਗਾਰਦੇ ਨਜ਼ਰ ਨਹੀਂ ਆਉਂਦੇ। ਸਹੀ ਗੱਲ, ਬਿਲਕੁਲ। ਭਾਰਤੀ ਜਨਤਾ ਪਾਰਟੀ ਅਜੇ ਇਹਦੇ ਨਾਲੋਂ, ਇਹਨਾਂ ਨਾਲੋਂ, ਕਾਂਗਰਸੀਆਂ ਨਾਲੋਂ ਵੱਧ ਬੋਲਦੀ ਦਿਖੀ ਹੈ ਪੰਜਾਬ 'ਚ। ਸਹੀ ਹੈ। ਪਰ ਇਹ ਨਹੀਂ ਦਿਖੇ। ਫਿਰ ਸੁਨੀਲ ਜਾਖੜ ਕਹਿੰਦੇ ਵੀ ਸਾਨੂੰ ਕਹਿੰਦੇ ਆ ਵੋਟ ਚੋਰੀ ਕਰਦੇ ਹੋ। ਕਹਿੰਦੇ ਤੁਸੀਂ ਤਾਂ ਚੋਣ ਚੋਰੀ ਕਰਦੇ ਹੋ, ਤੁਸੀਂ ਤਾਂ ਚੋਣਾਂ ਤੋਂ ਪਹਿਲਾਂ ਹੀ ਚੋਣਾਂ ਚੋਰੀ ਕਰ ਲਈਆਂ। ਜੀ, ਸਹੀ ਹੈ। ਕੱਲ ਨੂੰ ਐਲਾਨ ਦੋ ਨਤੀਜੇ, 14 ਤਰੀਕਾਂ ਨੂੰ ਡਿੱਕਣੀਆਂ, ਵੋਟਾਂ ਪਾਉਣੀਆਂ ਇਹਨਾਂ ਨੇ, ਜੇ ਇਹੀ ਕੁਛ ਕਰਨਾ। ਪਰ ਇਹ ਸਭ ਦੇ ਦਰਮਿਆਨ ਪਟਿਆਲਾ ਦੇ SSP ਦੇ ਹਵਾਲੇ ਨਾਲ ਇੱਕ ਦਮ ਭਰਿਆ ਜਾ ਰਿਹਾ ਕਿ ਉਹਦੀ ਆਡੀਓ ਆ ਗਈ। ਉਸ ਆਡੀਓ ਨੂੰ ਇੱਕ ਪਾਰਟੀ ਦਾ ਮੁਖੀ ਹੈ, ਇੱਕ ਪੰਜਾਬ ਦਾ ਸਾਬਕਾ ਉਪ ਮੁੱਖ ਮੰਤਰੀ ਹੈ, ਸੁਖਬੀਰ ਸਿੰਘ ਬਾਦਲ, ਉਹ ਆਪਣੇ ਪੇਜ ਤੇ ਪੋਸਟ ਕਰਦਾ ਜੀ। ਜੇ ਆਪਾਂ ਇਹ ਮੰਨ ਲਈਏ ਕਿ ਸੁਖਬੀਰ ਬਾਦਲ ਦੇ ਕਹਿਣ ਅਨੁਸਾਰ ਉਹ ਪਟਿਆਲਾ ਦੇ SSP ਦੀ ਹੈ, ਜਦੋਂ ਕਿ ਪੁਲਿਸ ਤਾਂ ਕਹਿੰਦੀ ਹੈ AI ਰਾਹੀਂ ਬਣੀ ਹੈ। ਜੇ AI ਰਾਹੀਂ ਬਣੀ ਹੈ, ਹੁਣ ਤੱਕ ਤਾਂ ਫਿਰ ਜਿਹੜੇ ਸਰਵਰ ਤੋਂ ਬਣੀ ਹੋਵੇ ਤੁਸੀਂ ਚੱਕ ਲਿਆ ਹੁੰਦਾ ਬੰਦਾ, ਜਿਹੜਾ ਕੰਪਿਊਟਰ ਤੋਂ ਅਪਲੋਡ ਹੋਵੇ ਤੁਸੀਂ ਚੱਕ ਲਿਆ ਹੁੰਦਾ ਬੰਦਾ, ਤੁਹਾਡੇ ਕੋਲ ਟੈਕਨੋਲੋਜੀ ਹੈ। ਸਹੀ ਹੈ। ਕਿਉਂ ਨਹੀਂ ਗਏ ਲੱਭਣ ਕਿਸੇ ਨੂੰ, ਕਿਉਂ ਨਹੀਂ ਗਏ ਕਿਸੇ ਨੂੰ ਪੁੱਛਣ ਅਜੇ ਤੱਕ? ਪਰ ਸੁਖਬੀਰ ਬਾਦਲ ਦੇ ਪੇਜ ਦੇ ਹਵਾਲੇ ਜੇ ਆਪਾਂ ਗੱਲ ਕਰੀਏ, ਇਹ ਸਾਰੀ ਆਡੀਓ ਸੁਣ ਕੇ ਇੱਕ ਵੀ ਬੰਦੇ ਨੂੰ ਹੈਰਾਨੀ ਨਹੀਂ ਹੋਈ ਕਿਆ ਕੀ ਹੈ ਜੀ, ਕਿਉਂਕਿ ਪਤਾ ਕਿ ਪੁਲਿਸ ਏਦਾਂ ਹੀ ਕਰਦੀ ਹੈ ਭਾਈ, ਏਦਾਂ ਹੀ ਹੋ ਰਿਹਾ, ਸਾਰੇ ਕਿਤੇ ਦ੍ਰਿਸ਼ ਦਿਖ ਰਹੇ ਨੇ। ਤਾਂ ਜੀ, ਸਹੀ ਹੈ। ਇਹਦਾ ਮਤਲਬ ਇਕੱਲੀ ਇੱਕ ਜ਼ਿਲ੍ਹੇ ਦੀ ਨਹੀਂ, ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਏਦਾਂ ਦੀਆਂ ਹਦਾਇਤਾਂ ਨੇ, ਏਦਾਂ ਦੀਆਂ ਮੀਟਿੰਗਾਂ ਹੋਈਆਂ ਨੇ, ਇਹਦਾ ਮਤਲਬ ਠੀਕ ਹੈ ਜੀ। ਹੁਣ ਇਹਦੇ ਵਿੱਚ ਚੋਣ ਕਮਿਸ਼ਨ ਤਲਬ ਕਰਦਾ ਦਿਖ ਰਿਹਾ ਜੀ, ਚੋਣ ਕਮਿਸ਼ਨ ਨੂੰ ਹਾਈ ਕੋਰਟ ਤਲਬ ਕਰਦਾ ਦਿਖ ਰਿਹਾ, ਤੇ ਸੁਖਬੀਰ ਬਾਦਲ ਹੋਰਾਂ ਦਾ ਅਕਾਲੀ ਦਲ ਇਸ ਆਡੀਓ ਨੂੰ ਲੈ ਕੇ ਅਦਾਲਤ ਤੱਕ ਗਿਆ। ਠੀਕ ਹੈ। ਮਤਲਬ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਤਰਨਤਾਰਨ 'ਚ ਜਿਹੜੀ ਧਿਰ ਦੂਏ ਨੰਬਰ ਤੇ ਆਈ ਸੀ, ਉਹ ਇਹ ਸਥਿਤੀ ਲਈ ਲੜਦੀ ਨਜ਼ਰ ਆ ਰਹੀ ਹੈ ਕਿ ਅਸੀਂ ਦੂਏ ਨੰਬਰ ਵਾਲੀ ਪੋਜੀਸ਼ਨ ਬਣਾ ਕੇ ਰੱਖੀ ਤਾਂ ਕਿ 2027 ਦੇ ਵਿੱਚ ਲੱਗੇ ਕਿ ਅਸੀਂ ਮੁਕਾਬਲੇ 'ਚ ਆਓ। ਇਸੇ ਨੀਅਤ ਨਾਲ ਸੀ ਅਕਾਲੀ ਦਲ ਲੜ ਜ਼ਰੂਰ ਰਿਹਾ ਇਸ ਮੌਕੇ, ਬਾਦਲ ਧਿਰ ਲੜਦੀ ਜ਼ਰੂਰ ਦਿਖ ਰਹੀ ਹੈ ਇਸ ਮੌਕੇ ਜੀ। ਦੂਜੀਆਂ ਧਿਰਾਂ ਉਵੇਂ ਲੜਦੀਆਂ ਜਿਹੜੀਆਂ ਸੁਪਨੇ ਪਾਲੀ ਬੈਠੀਆਂ ਸੀ, ਆਏ ਖੜੇ ਆ,
ਉਹ ਕਿਤੇ ਲੜਦੇ ਨਹੀਂ। ਹੂੰ। ਸੋ ਇਹ ਲੜਾਈ ਪਰ ਇਹ ਸਥਿਤੀ ਤੇ ਜਾ ਕੇ ਨਹੀਂ ਮੁੱਕ ਰਹੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਕਾਨੂੰਨ ਰਾਜ ਕਰ ਦਾਂਗੇ। ਇਸ ਸਥਿਤੀ ਤੇ ਜਾ ਕੇ ਖੜ ਰਹੀ ਆ ਜਾਣਦੇ ਸਾਨੂੰ, ਫਿਰ ਤੁਹਾਨੂੰ ਦੱਸਾਂਗੇ। ਸੋ ਇਸ ਲਈ ਕੋਈ ਵੀ ਕਾਨੂੰਨੀ ਪ੍ਰਕਿਰਿਆ ਤਹਿਤ, ਸੰਵਿਧਾਨਕ ਪ੍ਰਕਿਰਿਆ ਤੱਕ ਅੱਗੇ ਵਧਣ ਦੀ ਬਜਾਏ ਇਸ ਪ੍ਰਕਿਰਿਆ ਤਹਿਤ ਅੱਗੇ ਵਧ ਰਿਹਾ ਕਿ ਜੇ ਕੁਰਸੀ ਮੇਰੇ ਕੋਲ ਆ ਗਈ ਮੈਂ ਵੀ ਇਹਦੇ ਨਾਲੋਂ 4 ਕਦਮ ਵਧਾ ਕੇ ਕਰੂੰਗਾ। ਇਹ ਪੰਜਾਬ ਦੇ ਵਿੱਚ ਨਵੇਂ ਤਰ੍ਹਾਂ ਦਾ ਦੁਸ਼ਮਣੀ ਦਾ ਵਰਤਾਰਾ ਹੈ। ਇੱਥੋਂ ਮੰਤਰੀਆਂ ਸੰਤਰੀਆਂ ਨੇ ਉੜ ਜਾਣਾ, ਇਹਨਾਂ ਨੇ ਤੁਰ ਜਾਣਾ ਤੇ ਪਿੰਡਾਂ ਦੇ ਵਿੱਚ ਲੜਾਈਆਂ, ਥਾਣੇ ਕਚਹਿਰੀਆਂ ਆਮ ਲੋਕਾਂ ਨੇ ਹੋਣਾ। ਜਿਹੜੇ ਇੱਕ ਦੂਜੇ ਦੇ ਕਿਸੇ ਸਮੇਂ ਸਾਥੀ ਸੀਗੇ ਉਹ ਫਿਰ ਆਮੋ ਸਾਹਮਣੇ ਵਿਰੋਧੀ ਬਣ ਕੇ ਖੜੇ ਹੋਣਗੇ। ਇਹ ਹੈ ਸਿਆਸਤ ਦਾ ਰੰਗ ਜਿਹੜਾ ਚੜ ਗਿਆ ਹੁਣ। ਜੀ ਬਿਲਕੁਲ। ਤੇ ਦੂਜੀ ਗੱਲ ਇਹ ਹੈ ਵੀ ਤੁਸੀਂ ਦੇਖੋ ਸਰਕਾਰਾਂ ਜਿਨ੍ਹਾਂ ਦਾ ਕੰਮ ਹੀ ਜੰਗਲ ਰਾਜ ਨੂੰ ਰੋਕਣਾ ਹੁੰਦਾ, ਉਹ ਆਪ ਹੀ ਜੰਗਲ ਰਾਜ ਫੈਲਾ ਰਹੀਆਂ ਨੇ। ਅਸਲ ਦੇ ਵਿੱਚ ਤਾਂ ਇਹ ਸਿਆਸੀ ਬਦਲਾਖੋਰੀ ਦੇ ਤਹਿਤ ਮੁਕੱਦਮੇ ਵੀ ਦਰਜ ਹੁੰਦੇ, ਆਪਾਂ ਨੂੰ ਪਤਾ ਹੀ, ਆਪਾਂ ਪਿੰਡਾਂ 'ਚੋਂ ਹੀ ਆਏ ਹਾਂ, ਇਹ ਸਾਰਾ ਕੁਛ ਹੁੰਦਾ ਹੈ। ਪਰ ਹਰ ਇੱਕ ਬੰਦਾ ਜਿਹੜੀ ਪਾਰਟੀ ਹੈ ਉਹ ਅਗਲੀ ਥਾਂ, ਜਿਵੇਂ ਤੁਸੀਂ ਕੱਲ ਵੀ ਕਹਿ ਰਹੇ ਸੀਗੇ ਵੀ ਇਹ ਕੋਈ ਨਹੀਂ ਕਹਿੰਦਾ ਵੀ ਮੈਂ ਭਾਈ ਖਤਮ ਕਰੂੰ ਇਹ ਚੀਜ਼, ਉਹ ਕਹਿੰਦਾ ਵੀ ਮੈਂ ਬਦਲਾ ਲਊਂਗਾ, ਅੱਗੇ ਵੱਡਾ ਹੋਊਂਗਾ। ਤੇ ਇਹਦੇ ਵਿੱਚ ਲੋਕ ਵੀ ਉਹਨੇ ਮੇਰੇ ਖਿਆਲ ਦੇ ਨਾਲ ਹਿੱਸੇਦਾਰ ਨੇ ਜਿਹੜੇ ਉਤਸ਼ਾਹਿਤ ਕਰਦੇ ਨੇ ਇਹੋ ਜਿਹੀ ਸਿਆਸਤ ਨੂੰ, ਕਿਉਂਕਿ ਕਾਨੂੰਨ ਦਾ ਰਾਜ ਲੋਕ ਚਾਹੁੰਦੇ ਨੇ ਤੇ ਕਾਨੂੰਨ ਦਾ ਰਾਜ ਸਰਕਾਰਾਂ ਪਹਿਲਾਂ ਕਾਨੂੰਨ ਦਾ ਰਾਜ ਤੋੜਦੀਆਂ ਨੇ ਤੇ ਫਿਰ ਉਹ ਦੂਜਿਆਂ ਨੂੰ ਕਸੂਰਵਾਰ ਦਿੰਦੀਆਂ ਨੇ। ਹੁਣ ਇਹ ਜੰਗਲ ਰਾਜ ਨਹੀਂ ਤੇ ਹੋਰ ਕੀ ਹੈ। ਲੋਕ ਇਹਦੇ ਲਈ ਥੋੜ੍ਹਾ ਲੜੇ ਸੀਗੇ, ਲੋਕ ਤੈਨੂੰ ਖਤਮ ਕਰਨ ਦੇ ਲਈ ਲੜੇ ਸੀਗੇ।